ਜਿਵੇਂ ਹੀ ਆਸਟ੍ਰੇਲੀਆ ਦੇ ਸੂਬਿਆਂ ਨੇ ਆਪਣੇ ਬਾਰਡਰ ਖੋਲ੍ਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਰਿਕਾਰਡ ਤੋੜ ਕੋਵਿਡ ਕੇਸਾਂ ਦੇ ਵਾਧੇ ਹੋ ਰਹੇ ਨੇ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਇੱਕ ਦਿਨ ਵਿੱਚ ਰਿਕਾਰਡ ਤੋੜ ਕੇਸ ਅਤੇ ਮੌਤਾਂ ਦਰਜ ਕੀਤੀਆਂ ਗਈਆਂ ਨੇ। ਕੋਵਿਡ-19 ਦੇ ਅੱਜ ਨਿਊ ਸਾਊਥ ਵੇਲਜ਼ ਵਿੱਚ 92,264 ਕੇਸ ਅਤੇ 22 ਮੌਤਾਂ ਪਾਈਆਂ ਗਈਆਂ ਨੇ। ਉਧਰ ਵਿਕਟੋਰੀਆ ਵਿੱਚ 37,169 ਕੇਸ ਅਤੇ 25 ਮੌਤਾਂ ਦਰਜ ਕੀਤੀਆਂ ਗਈਆਂ। ਜੇਕਰ ਗੱਲ ਕੀਤੀ ਜਾਵੇ ਕੁਇਨਜ਼ਲੈਂਡ ਦੀ ਤਾਂ 2,269 ਕੇਸ ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ। ਇਸੇ ਦੌਰਾਨ ਕੁਇਨਜ਼ਲੈਂਡ ਦੀ ਹੈਲਥ ਮਿਨਿਸਟਰ ਨੇ ਨਿਊ ਸਾਊਥ ਵੇਲਜ਼ ਦੇ RAT ਟੈਸਟ ਪਲਾਨਸ ਨੂੰ ਕ੍ਰਿਟਿਸਾਈਜ਼ ਕੀਤਾ ਹੈ। ਉਹਨਾਂ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ RAT ਨੂੰ ਮੈਂਡੇਟ ਕੀਤਾ ਗਿਆ ਹੈ। ਲੋਕਾਂ ਨੂੰ RAT ਪੋਜ਼ਿਟਿਵ ਦਿਖਾਉਣ ਤੇ ਰਿਪੋਰਟ ਕਰਨੀ ਹੋਵੇਗੀ। ਅਜਿਹਾ ਨਾ ਕਰਨ ਤੇ $1,000 ਦਾ ਜੁਰਮਾਨਾ ਕੀਤਾ ਜਾਵੇਗਾ। ਕੁਇਨਜ਼ਲੈਂਡ ਹੈਲਥ ਮਿਨਿਸਟਰ ਨੇ ਕਿਹਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੂੰ ਇਹ ਪਤਾ ਕਿਵੇਂ ਲੱਗੇਗਾ ਕਿ ਕਿਸੇ ਨੇ ਟੈਸਟ ਕੀਤਾ ਹੈ ਜਾਂ ਕੋਈ ਪੋਜ਼ਿਟਿਵ ਆਇਆ ਹੈ। ਲੋਕੀ ਆਪਣੇ ਘਰਾਂ ਵਿੱਚ ਬੈਠੇ ਨੇ ਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਘਰ ਜਾ ਕੇ ਪਤਾ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਤਰ੍ਹਾਂ ਕਿਵੇਂ ਕਰਨਗੇ। ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ RAT ਟੈਸਟ ਨੂੰ ਮੈਂਡੇਟ ਕੀਤਾ ਹੋਇਆ ਹੈ ਅਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ RAT ਟੈਸਟ ਦੀ ਰਿਪੋਰਟ ਦਰਜ ਨਹੀਂ ਕਰਵਾਉਂਦੇ ਤਾਂ $1,000 ਦਾ ਜੁਰਮਾਨਾ ਕੀਤਾ ਜਾਵੇਗਾ, ਜਿਸ ਤੇ ਕੁਇਨਜ਼ਲੈਂਡ ਦੀ ਹੈਲਥ ਮਿਨਿਸਟਰ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਬਹਰਹਾਲ ਆਸਟ੍ਰੇਲੀਆ ਦੇ ਵਿੱਚ ਬਾਰਡਰ ਖੁੱਲਣ ਦੇ ਨਾਲ ਹੀ ਲੋਕਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਕੇਸਾਂ ਅਤੇ ਮੌਤਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਪਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਿਚੁਏਸ਼ਨ ਜਿਹੀ ਜਿਹੀ ਵੀ ਮਰਜ਼ੀ ਹੋਵੇ, ਬਾਰਡਰ ਬੰਦ ਨਹੀਂ ਕੀਤੇ ਜਾਣਗੇ।